ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा तुहाडी होस्ट नीलम कौर ते मैं चवीरी फॉर दे सारे दर्शकों ते ਸਰੋਤਿਆਂ ਨੂੰ जी आया कहंदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਇਸ ਟਾਈਮ ਵਾਸ਼ਿੰਗਟਨ ਡੀਸੀ ਤੋਂ ਮੇਰੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी। जी डॉक्टर साहब अज 11 नवंबर 2022 28 कतक नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक राਹੀਂ जुड़े तो इस ਵੱਧ लाइक करो तो शेयर करो और नाल ही यूट्यूब ਤੇ सबसक्राइब भी करो। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ ਇਤਿਹਾਸਕ ਦਿਨ ਬਾਰੇ ਹਿਸਟੋਰੀਕਲ ਡੇ ਬਾਰੇ। ਅੱਜ ਜਿਸ ਤਰ੍ਹਾਂ ਕਿ ਵੈਟਰਨਸ ਡੇ ਹੈ ਸੋ ਅੱਜ ਅਮਰੀਕਾ ਤੇ ਕੈਨੇਡਾ ਵਿੱਚ ਮੁਲਕਾਂ ਦੀ ਸਲਾਮਤੀ ਲਈ ਜੰਗਾਂ ਵਿੱਚ ਜੂਝਣ ਵਾਲੇ ਯੋਧਿਆਂ ਦੀ ਯਾਦ ਵਿੱਚ ਵੈਟਰਨਸ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਔਰ ਯਾਦ ਰਹੇ ਮੈਮੋਰੀਅਲ ਡੇ ਜੰਗਾਂ ਵਿੱਚ ਮਾਰੇ ਗਏ ਫੌਜੀਆਂ ਦੀ ਯਾਦ ਵਿੱਚ ਹੁੰਦਾ ਹੈ ਜਦੋਂ ਕਿ ਵੈਟਰਨਸ ਡੇ ਜਿਉਂਦੇ ਬਜ਼ੁਰਗ ਫੌਜੀਆਂ ਦੇ ਯੋਗਦਾਨ ਦੀ ਸ਼ਲਾਘਾ ਦਾ ਦਿਨ ਹੁੰਦਾ ਹੈ। ਅਸੀਂ ਜਿੱਥੇ ਅਮਰੀਕਾ ਕੈਨੇਡਾ ਦੇ ਵੈਟਰਨਸ ਦੀਆਂ ਸੇਵਾਵਾਂ ਦੀ ਜਿਹੜੀ ਸ਼ਲਾਘਾ ਕਰਦੇ ਹਾਂ ਉੱਥੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦ ਹੋਏ ਅਤੇ ਜੱਦੋ ਜਹਿਦ ਕਰ ਰਹੇ ਯੋਧਿਆਂ ਦੀ ਕੁਰਬਾਨੀ ਨੂੰ ਆਪਣਾ ਸਜਦਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਵੀ ਅਸੀਂ ਵੀਡੀਓ ਲਿੰਕ ਰਾਹੀਂ ਹੀ ਰਾਬਤਾ ਕਰ ਰਹੇ ਹਾਂ ਕਿਉਂਕਿ ਜਿਵੇਂ ਅਸੀਂ ਦੱਸਿਆ ਸੀ ਕਿ ਵਾਸ਼ਿੰਗਟਨ ਡੀਸੀ ਕੁਛ ਮੀਟਿੰਗਸ ਦੇ ਸਿਲਸਿਲੇ ਵਿੱਚ ਆਉਣਾ ਹੋਇਆ ਔਰ ਇਸ ਕਰਕੇ ਅਸੀਂ ਵੀਕਐਂਡ ਤੱਕ ਇੱਥੇ ਰੁਕਣਾ ਹੈ ਔਰ ਮੰਡੇ ਅਸੀਂ ਸਟੂਡੀਓ ਤੋਂ ਲਾਈਵ ਪ੍ਰੋਗਰਾਮ ਕਰਾਂਗੇ। ਸੋ ਅੰਗਰੇਜ਼ੀ ਵਾਲੇ ਕਹਿੰਦੇ ਨੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸਾਡੀ ਕੋਸ਼ਿਸ਼ ਸੀ ਅੱਗੇ ਕਈ ਵਾਰ ਗੈਰ ਹਾਜ਼ਰੀ ਹੋ ਜਾਂਦੀ ਸੀ ਉਹ ਸਾਡੇ ਵਿਊਅਰਸ ਜ਼ਿਆਦਾ ਮਹਿਸੂਸ ਕਰਦੇ ਸੀ। ਸੋ ਸਾਨੂੰ ਲੱਗਾ ਕਿ ਬੇਸ਼ੱਕ ਇਹ ਅੱਧ ਪਚੱਧ ਜਿਹਾ ਹੀ ਕੰਮ ਹੁੰਦਾ ਹੈ ਹਾਲਾਂ ਮੈਂ ਕੋਈ ਬਹੁਤ ਕੰਫਰਟੇਬਲ ਨਹੀਂ ਹੁੰਦਾ ਲੇਕਿਨ ਫਿਰ ਵੀ ਜੋ ਡਿਵੈਲਪਮੈਂਟਸ ਅਰਾਊਂਡ ਨੇ ਉਹ ਰੈਗੂਲਰਲੀ ਸਾਡੇ ਵਿਊਅਰਸ ਤੱਕ ਪਹੁੰਚਦੀਆਂ ਰਹਿਣ ਇਸ ਲਈ ਅਸੀਂ ਇਹ ਸਕਾਈਪ ਜਿਹੜਾ ਹੈ ਇਸ ਰਾਹੀਂ ਤੁਹਾਡੇ ਰੂਬਰੂ ਹੋ ਰਹੇ। ਕੱਲ ਅਸੀਂ ਡੀਟੇਲ 'ਚ ਗੱਲ ਕੀਤੀ ਜਦੋਂ ਕਿ ਇੱਕ ਦਿਨ ਪਹਿਲਾਂ ਪਰਸੋਂ ਸਾਡੀ ਜਿਹੜੀ ਹੈ ਪੂਰਾ ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਯੂਕਰੇਨੀਅਨ ਪਾਰਲੀਮੈਂਟ ਦੇ 4 ਪ੍ਰੋਮੀਨੈਂਟ ਮੈਂਬਰਸ ਆਫ ਪਾਰਲੀਮੈਂਟ ਜਿਹੜੇ ਅੱਡ-ਅੱਡ ਕਮੇਟੀਆਂ ਨੂੰ ਚੇਅਰ ਵੀ ਕਰਦੇ ਨੇ ਯੂਕਰੇਨ ਦੀ ਪਾਰਲੀਮੈਂਟ ਵੱਲੋਂ ਉਹ ਇੱਕ ਰਿਪਰੈਜ਼ੈਂਟੇਟਿਵ ਡੈਲੀਗੇਸ਼ਨ ਦੇ ਤੌਰ ਤੇ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਸੱਦੇ ਤੇ ਵਾਸ਼ਿੰਗਟਨ ਡੀਸੀ ਆਏ ਹੋਏ ਸੀ। 3 ਦਿਨ ਪਹਿਲਾਂ ਹੀ ਆਏ ਅੱਜ ਉਹ ਜਾ ਚੁੱਕੇ ਨੇ ਵਾਪਸ ਯੂਕਰੇਨ ਔਰ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਈਵਨ ਮਿਡ ਟਰਮ ਜਿਹੜੀ US ਹੋਈ ਉਹਦੇ ਅਬਜ਼ਰਵਰ ਵੀ ਸੀ ਔਰ ਉਹਨਾਂ ਨੇ ਇੱਥੇ ਆਪਣੀਆਂ ਖਾਸ ਮੀਟਿੰਗਸ ਵੀ ਸਾਰੇ ਹਾਇਰ ਅਪਸ ਨਾਲ ਕੀਤੀਆਂ। ਪਰ ਸਾਡੇ ਲਈ ਸਿੱਖ ਕੌਮ ਲਈ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਉਹਨਾਂ ਨੇ ਆਲਮੋਸਟ ਇੱਕ ਪੂਰਾ ਦਿਨ ਸਿੱਖ ਨੁਮਾਇੰਦਿਆਂ ਦੇ ਨਾਲ ਜਿਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਆਪਣਾ ਵਫਦ ਸੀ ਇਸ ਤੋਂ ਇਲਾਵਾ ਹਿਊਮੈਨੀਟੇਰੀਅਨ ਏਡ ਵਾਲਿਆਂ ਦੇ ਨਾਲ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਕਿਵੇਂ ਯੂਕਰੇਨ ਦੇ ਵਿੱਚ ਬਿਜ਼ਨਸ ਜਾਂ ਕਾਰੋਬਾਰੀ ਜਾਂ ਪ੍ਰੋਫੈਸ਼ਨਲ ਲੈਵਲ ਦੇ ਉੱਤੇ ਸਿੱਖ ਕੀ ਕੰਟਰੀਬਿਊਟ ਕਰ ਸਕਦੇ ਨੇ ਇਸ ਬਾਰੇ ਵੀ ਜਿਹੜੇ ਅੱਡ ਨੁਮਾਇੰਦੇ ਆਏ ਸੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸੀ ਔਰ ਸ਼ਾਮ ਨੂੰ ਉਹਨਾਂ ਦੇ ਨਾਲ ਡਿਨਰ ਸੀ। ਸੋ ਇਹ ਅਸੀਂ ਕੱਲ ਦੇ ਸਾਡੇ ਓਪਨਿੰਗ ਸੈਗਮੈਂਟ ਅਸੀਂ ਕਵਰ ਕੀਤਾ ਸੀ ਔਰ ਮੈਂ ਆਪਣੀ ਈਮੇਲ ਚੈੱਕ ਕਰ ਰਿਹਾ ਕਮੈਂਟਸ ਚੈੱਕ ਕਰ ਰਿਹਾ ਕਿ ਉਸ ਦਾ ਇੰਨਾ ਜ਼ਿਆਦਾ ਸਾਡੇ ਵਿਊਅਰਸ ਵੱਲੋਂ ਸਰਾਹਨਾ ਹੋਈ ਹੈ
ਮੈਂ ਸਮਝਦਾ ਵੀ ਇਹ ਇੱਕ ਜਦੋਂ ਤੁਸੀਂ ਇਵੇਂ ਮਹਿਸੂਸ ਕਰ ਰਹੇ ਹੋਵੋ ਕਿ ਭਾਈ ਅਸੀਂ ਇੰਨਾ ਸਫ਼ਰ ਕੀਤਾ ਹੈ, 1.5 ਲੱਖ ਸਾਡੇ ਨੌਜਵਾਨ ਸ਼ਹੀਦ ਹੋਏ ਨੇ, ਅਸੀਂ ਵਿਕਟਮ ਹੈ ਇੰਨੇ ਲੰਬੇ ਵਕਤ ਤੋਂ, ਤੇ ਦੁਨੀਆ 'ਚ ਕਿਉਂ ਨਹੀਂ ਅਕਸਰ ਸਾਨੂੰ ਜਿਹੜੇ ਆਮ ਵਿਚਾਰੇ ਜਿਨ੍ਹਾਂ ਨੂੰ ਇੰਟਰਨੈਸ਼ਨਲ ਪੋਲਿਟਿਕਸ ਬਾਰੇ ਬੇਸ਼ੱਕ ਬਹੁਤਾ ਨਹੀਂ ਪਤਾ, ਪਰ ਉਹਨਾਂ ਨੂੰ ਇਹ ਪਤਾ ਵੀ UN ਬਹੁਤ ਵੱਡੀ ਪੰਚਾਇਤ ਹੈ ਦੁਨੀਆ ਦੀ, ਉਹ ਸਾਨੂੰ ਲਿਖਣਗੇ ਵੀ ਸਾਡੇ ਨਾਲ ਇਹ ਹੋ ਰਿਹਾ, UN ਕਿਉਂ ਨਹੀਂ ਕੁਛ ਕਰਦੇ, ਅਮਰੀਕਾ ਕਿਉਂ ਨਹੀਂ ਕੁਛ ਕਰਦਾ। ਲੇਕਿਨ ਅਸੀਂ ਵੀ ਓਵਰ ਏ ਪੀਰੀਅਡ ਆਫ ਟਾਈਮ ਸਮਝਿਆ ਕਿ ਦੁਨੀਆ ਦੇ ਵਿੱਚ ਜਿਹੜਾ ਹੱਕ ਸੱਚ ਇਨਸਾਫ ਦੀ ਲੜਾਈ ਹੈ ਇਹ ਸੌਖੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੈ। ਦੂਸਰਾ, ਦੁਨੀਆ ਦੇ ਵਿੱਚ ਇਖਲਾਕ ਜਾਂ ਠੀਕ ਤੇ ਗਲਤ ਇਸ ਆਧਾਰ ਦੇ ਉੱਤੇ ਕੋਈ ਸਮਰਥਨ ਜਾਂ ਵਿਰੋਧ ਨਹੀਂ ਹੁੰਦਾ। ਹਰ ਚੀਜ਼ ਦੇ ਨਾਲ ਆਪੋ ਆਪਣੇ ਹਿੱਤ ਜੁੜੇ ਹੁੰਦੇ ਨੇ। ਮੁਲਕ ਆਪਣੇ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਕਿੰਨਾ ਕੁਛ ਜਿਹੜਾ ਹੈ ਉਹ ਇਗਨੋਰ ਕਰਦੇ ਨੇ, ਔਰ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਹਿੱਤ ਹੈ ਉੱਥੇ ਖੰਭਾਂ ਦੀਆਂ ਡਾਰਾਂ ਬਰਾਣ ਤੱਕ ਜਾਂਦੇ ਨੇ। ਔਰ ਕਿਉਂਕਿ ਸਾਡਾ ਕੌਮੀ ਜਦੋਂ ਅਸੀਂ ਆਪਣੀ ਜਦੋਜਹਿਦ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਲਈ ਤਾਂ ਕਿਸੇ ਨੇ ਵੀ ਇੰਟਰਨੈਸ਼ਨਲ ਪਲੇਟਫਾਰਮ ਤੇ ਹਾਂ ਦਾ ਨਾਰਾ ਨਹੀਂ ਮਾਰਿਆ। ਜਿਹੜੇ ਥੋੜੇ ਬਹੁਤ ਐਕਸੈਪਸ਼ਨਸ ਨੇ ਉਹਨਾਂ ਦੀ ਅਸੀਂ ਹਮੇਸ਼ਾ ਸ਼ਲਾਘਾ ਕਰਦੇ ਹਾਂ। ਅਦਰਵਾਈਜ਼ ਇੱਕ ਛੋਟੀ ਜਿਹੀ ਕੌਮ ਜਿਸ ਦਾ ਇੱਕ ਛੋਟਾ ਜਿਹਾ ਹੋਮਲੈਂਡ ਭਾਰਤੀ ਕਬਜ਼ੇ ਵਾਲਾ ਪੰਜਾਬ, ਜੇ ਅਸੀਂ ਜੂਨ 84 ਦਾ ਪਹਿਲਾ ਹਫ਼ਤਾ ਦੇਖੀਏ, ਜਿਵੇਂ ਸਾਰੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ, ਸਾਰੇ ਈਵਨ ਬਾਹਰਲੇ ਜਿਹੜੇ ਕੋਰਸਪੋਂਡੈਂਟ ਸੀ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ, ਔਰ ਕਿਵੇਂ ਫੁੱਲ ਸਕੇਲ ਭਾਰਤੀ ਫੌਜ ਟੈਂਕਾਂ ਤੋਪਾਂ ਦੇ ਨਾਲ ਸਾਡੇ ਸੈਂਕਟਮ ਸੈਂਕਟੋਰਮ ਸਭ ਤੋਂ ਮੁਕੱਦਸ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਹਮਲਾਵਰ ਹੁੰਦੀ ਹੈ। ਕਿਵੇਂ ਅਗਲੇ 6 ਮਹੀਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਚੋਂ ਚੁਣ ਕੇ ਸਿੱਖ ਨੌਜਵਾਨੀ ਨੂੰ ਜਿਹੜਾ ਉਹ ਮਾਰਿਆ ਜਾਂਦਾ ਹੈ, ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ, ਔਰ ਦੁਨੀਆ ਦੇ ਵਿੱਚ ਇਸ ਦਾ ਕੋਈ ਉਸ ਲੈਵਲ ਦਾ ਨੋਟਿਸ ਨਾ ਲਿਆ ਜਾਏ। ਠੀਕ ਹੈ, ਹੁਣ ਕੁਝ ਕਿਤਾਬਾਂ ਵੀ ਪਬਲਿਸ਼ ਹੋ ਰਹੀਆਂ ਨੇ। ਅਸੀਂ ਵੀ ਲੈਸਟ ਵੀ ਫੋਰਗੇਟ ਦੇ ਥੱਲੇ ਖਾਲਿਸਤਾਨ ਅਫੇਅਰ ਸੈਂਟਰ ਵੱਲੋਂ 1992 ਦੇ ਵਿੱਚ ਇੱਕ ਕਿਤਾਬਚਾ ਛਾਪਿਆ ਸੀ ਕਿ ਨਿਊਯਾਰਕ ਟਾਈਮਜ਼ ਨੇ ਕੀ ਕਿਹਾ, ਵਾਸ਼ਿੰਗਟਨ ਪੋਸਟ ਨੇ ਕੀ ਕਿਹਾ। ਹੁਣ ਸਾਨੂੰ ਪਤਾ ਲੱਗਿਆ ਕੋਈ ਹੋਰ ਵੀਰ ਸ਼ਾਇਦ ਕਮਲਜੀਤ ਸਿੰਘ ਪਰਦੇਸੀ ਨੇ, ਉਹਨਾਂ ਨੇ ਕਾਫੀ ਵੇਰਵੇ ਨਾਲ ਇੰਟਰਨੈਸ਼ਨਲ ਪੀਰੀਓਡਿਕਲਸ ਦੇ ਵਿੱਚ ਜਾਂ ਨਿਊਜ਼ਪੇਪਰ ਜਾਂ ਮੈਗਜ਼ੀਨ 'ਚ ਇਸ ਬਾਰੇ ਕੀ ਛਪਿਆ ਉਹਦਾ ਜ਼ਿਕਰ ਕੀਤਾ। ਪਰ ਅਸੀਂ ਗੱਲ ਮੁਲਕਾਂ ਦੀ ਕਰ ਰਹੇ ਹਾਂ, ਇਸ ਵੈਸਟਰਨ ਸਿਵਲਾਈਜੇਸ਼ਨ ਦੇ। ਇਹ ਉਹ ਮੁਲਕ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦਾ ਜਦੋਂ ਖਾਤਮਾ ਹੁੰਦਾ ਔਰ ਇਹ ਸਾਹਮਣੇ ਆਉਂਦਾ, ਜਿਹਨੂੰ ਅਸੀਂ ਹੌਰੀਫਾਈਂਗ ਜਿਹੜੀਆਂ ਘਟਨਾਵਾਂ ਨੇ ਯਹੂਦੀਆਂ ਦੀ ਨਸਲਕੁਸ਼ੀ ਦੇ ਨੂੰ ਲੈ ਕੇ ਜਾਂ ਜਿਪਸੀਆਂ ਦੇ ਨਾਲ ਕੀ ਹੁੰਦਾ, ਔਰ ਇਹ ਉਹਨਾਂ ਕਰੋੜਾਂ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਤੋਂ ਇਲਾਵਾ ਜਿਹੜੇ ਇਹ ਗੱਲ ਹੁੰਦੀ ਹੈ। ਤੇ ਉਦੋਂ ਇਹ ਨਾਰਾ ਦਿੱਤਾ ਗਿਆ ਸੀ ਜਾਂ ਇਹ ਲਫ਼ਜ਼ ਦੁਹਰਾਏ ਗਏ ਸੀ ਹਰ ਥਾਂ ਦੇ ਉੱਤੇ, ਜਦੋਂ ਨਰਮਬਰਗ ਟ੍ਰਾਇਲ ਵੀ ਚੱਲਦੇ ਨੇ ਨਾਜ਼ੀਆਂ ਨੂੰ ਜਾਂ ਇਟਾਲੀਅਨ ਫਾਸ਼ਿਸਟਾਂ ਨੂੰ ਸਜ਼ਾ ਦੇਣ ਲਈ, ਕਿ ਨੈਵਰ ਅਗੇਨ, ਨੈਵਰ ਅਗੇਨ। ਅਸੀਂ ਇਹਨੂੰ ਦੁਨੀਆ 'ਚ ਮੁੜ ਕੇ ਕਦੇ ਨਹੀਂ ਵਾਪਰਨ ਦਿਆਂਗੇ। ਪਰ ਇਸ ਸਾਰੇ ਪੀਰੀਅਡ 'ਚ ਜੇ ਪਿਛਲੇ 75 ਸਾਲ ਦੀ ਹਿਸਟਰੀ ਜਾਂ 77 ਇਅਰਸ ਦੇ 1945 ਤੋਂ ਅਸੀਂ ਦੇਖੀਏ ਤੇ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੁੰਦੀ ਚਲੀ ਗਈ। ਜਦੋਂ ਤੱਕ ਇਹਨਾਂ ਨੂੰ ਸੂਟ ਨਹੀਂ ਸੀ ਕਰਦਾ, ਅਸੀਂ ਰਵਾਂਡਾ ਦੇ ਵਿੱਚ ਹੁਤਸੀ ਤੇ ਤੁਤਸੀ, ਉਹ ਕਿਵੇਂ ਉਹਨਾਂ ਨੇ ਇੱਕ ਦੂਜੇ ਦੀ ਐਥਨਿਕ ਕਲੀਨਜ਼ਿੰਗ ਕੀਤੀ। ਮਿਡਲ ਈਸਟ ਦੇ ਵਿੱਚ ਕੀ ਹੋਇਆ, ਇਰਾਕ ਦੇ ਵਿੱਚ ਕੀ ਹੋਇਆ, ਇਹ ਸਾਰੇ ਜਿਹੜੇ ਨੇ ਉਹ ਉਸ ਵੱਲ ਨਜ਼ਰ ਮਾਰੀਏ ਤਾਂ ਫਿਰ ਇਹ ਲੱਗਦਾ ਹੈ ਕਿ ਵੀ ਇਸ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡੇ ਲਈ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਉਸ ਵਿੱਚ ਅਸੀਂ ਇਕੱਲੇ ਨਹੀਂ ਹਾਂ। ਈਵਨ ਬੋਸਨੀਆ ਹਰਜ਼ੇਗੋਵਿਨਾ ਜਦੋਂ ਯੂਗੋਸਲਾਵੀਆ ਟੁੱਟਦਾ 7-8 ਮੁਲਕਾਂ ਦੇ ਵਿੱਚ, ਇੱਥੇ ਅਸੀਂ ਵਾਸ਼ਿੰਗਟਨ ਬੇਸਡ ਸੀ ਉਸ ਪੀਰੀਅਡ 'ਚ ਔਰ ਉਸ ਲੌਬੀ ਦਾ ਹਿੱਸਾ ਸੀ। ਬੇਸ਼ੱਕ ਉਸ ਨੂੰ ਇਹ ਵੀ ਇੱਕ ਦਿਲਚਸਪ ਗੱਲ ਸੀ ਕਿ ਜਿਹੜੀ ਪਾਵਰਫੁਲ ਯਹੂਦੀ ਲੌਬੀ ਹੈ ਵਾਸ਼ਿੰਗਟਨ DC ਦੇ ਵਿੱਚ, ਉਹ ਬੋਸਨੀਅਨ ਮੁਸਲਮਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕ ਰਹੀ ਸੀ। ਉਹਨਾਂ ਦੀ ਕੈਪੀਟਲ ਸਾਰਾਯੇਵੋ ਨੂੰ ਕਿੰਨਾ ਲੰਬਾ ਵਕਤ ਘੇਰੀ ਰੱਖਿਆ ਗਿਆ। ਲੇਕਿਨ ਇਹਦੇ ਬਾਵਜੂਦ ਜਦੋਂ ਤੱਕ ਪ੍ਰੈਜ਼ੀਡੈਂਟ ਕਲਿੰਟਨ ਜਾਂ ਇਹਨਾਂ ਨੂੰ ਕੋਈ ਆਪਣੇ ਹਿੱਤ ਉਹਦੇ 'ਚ ਨਜ਼ਰ ਨਹੀਂ ਆਏ, ਇਹਨਾਂ ਫੋਰਸ ਇੰਨੀ ਦੇਰ ਬੋਸਨੀਅਨ ਮੁਸਲਮਾਨਾਂ ਦੀ ਨਸਲਕੁਸ਼ੀ ਹੁੰਦੀ ਰਹੀ। ਜਦੋਂ ਕਿ ਫਾਈਨਲੀ ਨੈਟੋ ਨੇ ਇੰਟਰਵੀਨ ਕੀਤਾ, ਸਰਬੀਆ ਨੂੰ ਪਿੱਛੇ ਧੱਕਿਆ,
ਔਰ ਬੋਸਨੀਆ ਹਰਜ਼ੇਗੋਵੀਨਾ ਜਿਹੜਾ ਇੱਕ ਆਜ਼ਾਦ ਮੁਲਕ ਵਜੋਂ ਪਨਪਿਆ, ਔਰ ਉਦੋਂ ਸਾਹਮਣੇ ਆਇਆ ਕਿੰਨੀਆਂ ਮਾਸ ਗਰੇਵਸ ਨੇ, ਕੀ ਉੱਥੇ ਜ਼ੁਲਮ ਉਹਨਾਂ ਨੇ ਕੀਤੇ। ਸੋ ਮੈਂ ਆਪਣੇ ਵਿਊਅਰਸ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਇਸ ਤਵੱਕੋ ਨਾਲ ਸਾਨੂੰ ਨਹੀਂ ਜਿਉਣਾ ਚਾਹੀਦਾ ਕਿ ਕਿਉਂਕਿ ਸਾਡਾ ਕੇਸ ਸੱਚ, ਹੱਕ, ਇਨਸਾਫ ਦੇ ਉੱਤੇ ਆਧਾਰਿਤ ਹੈ, ਕਿਉਂਕਿ ਅਸੀਂ ਪੀੜਤ ਹੈ, ਅਸੀਂ ਜ਼ੁਲਮਾਂ ਦਾ ਸ਼ਿਕਾਰ ਹੈ, ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਸਚਿਆਰੇ ਹੈ, ਔਰ ਸਾਡੇ ਸਚਿਆਰੇ ਹੋਣਾ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਸਰਟੀਫਿਕੇਟ ਹੈ ਕਿ ਵੀ ਦੁਨੀਆ ਸਾਡੀ ਮਦਦ ਤੇ ਆਏ, ਜਾਂ ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰੇ, ਜਾਂ ਸਾਡੀ ਕੋਈ ਬਾਂਹ ਫੜੇ। ਇਵੇਂ ਨਹੀਂ ਹੁੰਦਾ ਕਦੇ ਵੀ। ਹਰ ਇੱਕ ਨੂੰ ਜੇ ਅਸੀਂ ਕੁੱਲ ਮਿਲਾ ਕੇ ਅੱਜ ਦੀ ਸਿਆਸਤ ਨੂੰ, ਔਰ ਸ਼ਾਇਦ ਬੀਤੇ 'ਚ ਵੀ ਮੋਰ ਔਰ ਲੈਸ ਇਵੇਂ ਹੀ ਰਿਹਾ ਹੋਏਗਾ, ਸੋ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਦੋਂ ਕੋਈ ਨਿੱਕੀ ਜਿਹੀ ਪ੍ਰਾਪਤੀ ਵੀ ਹੁੰਦੀ ਹੈ, ਬੇਸ਼ੱਕ ਇਹ ਇੱਕ ਟੈਂਜੀਬਲ ਪ੍ਰਾਪਤੀ ਹੈ ਜਿਹੜੀ ਅਸੀਂ ਕੱਲ ਗੱਲ ਕੀਤੀ ਕਿ ਕਿਵੇਂ ਹਾਈ ਪਾਵਰਡ ਯੂਕਰੇਨੀਅਨ ਪਾਰਲੀਮੈਂਟੇਰੀਅਨਸ ਦਾ ਡੈਲੀਗੇਸ਼ਨ ਉਹ ਸਿੱਖਾਂ ਦੀ ਅਹਿਮੀਅਤ ਨੂੰ ਸਮਝਦਾ ਹੈ, ਸਾਡੇ ਵੱਲੋਂ ਉੱਥੇ ਕੀਤੀ ਗਈ ਜਿਹੜੀ ਹੈ ਹਿਊਮੈਨਿਟੇਰੀਅਨ ਏਡ ਸੇਵਾ, ਇਹ ਇੱਕ ਕਾਰਨ ਬਣਦਾ ਹੈ। ਲੇਕਿਨ ਇਹ ਇੱਕ ਬੜਾ ਹੰਬਲ ਬਿਗਨਿੰਗ ਹੈ, ਇਸ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਵੀ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਏਗਾ ਕਿ ਕਿਵੇਂ ਦੁਸ਼ਮਣ ਜਿਹੜਾ ਦਿੱਲੀ ਇੰਡੀਅਨ ਸਟੇਟ ਹੈ ਉਹ ਕਿਸ ਹੱਦ ਤੱਕ ਜਾ ਕੇ, ਔਰ ਇੱਕ ਪਾਸੇ ਉਹ ਇਸ ਰੂਸ ਯੂਕਰੇਨ ਕਨਫਲਿਕਟ ਦੇ ਵਿੱਚ ਨੰਗੇ ਧੜ ਪਹਿਲੀ ਦਿਨ ਤੋਂ ਰੂਸ ਦੇ ਨਾਲ ਖੜਾ ਹੈ। ਉਸਨੇ ਉਹ ਸਾਰੇ ਰੈਜ਼ੋਲੂਸ਼ਨ ਜਿਹੜੇ ਰੂਸ ਨੂੰ ਐਜ਼ ਏ ਐਗਰੈਸਰ, ਹਮਲਾਵਰ ਐਲਾਨਦੇ ਸੀ, ਉਹਨਾਂ ਨੂੰ ਬਲੌਕ ਕੀਤਾ। ਉਹ ਭਾਵੇਂ UN ਸਿਕਿਉਰਿਟੀ ਕਾਉਂਸਲ 'ਚ ਕੀਤਾ ਹੈ, UN ਜਨਰਲ ਅਸੈਂਬਲੀ 'ਚ ਵੀ ਉਸ ਕਿਸਮ ਦਾ ਰੋਲ ਰਿਹਾ, ਹਿਊਮਨ ਰਾਈਟਸ ਕਾਉਂਸਲ 'ਚ ਕੀਤਾ, ਪਰ ਉਸਦੇ ਨਾਲ ਉਹ ਇਹ ਵੀ ਐਸ ਜੈ ਸ਼ੰਕਰ ਨੇ ਕੱਲ ਵੀ ਕਿਹਾ ਕਿ ਜੀ ਅਸੀਂ ਤਿਆਰ ਹੈ, ਜੇ ਕੋਈ ਪੀਸ ਕੀਪਿੰਗ ਰੋਲ ਅਸੀਂ ਰੂਸ ਔਰ ਯੂਕਰੇਨ ਦੇ ਵਿਚਾਲੇ ਕਰ ਸਕਦੇ ਹਾਂ। ਸੋ ਇਹ ਵੀ ਨਹੀਂ ਹੈ ਕਿ ਯੂਕਰੇਨ ਨੇ ਜਾਂ ਕਿਸੇ ਹੋਰ ਮੁਲਕ ਨੇ ਆਊਟਰਾਈਟਲੀ ਸਾਡੇ ਨਾਲ ਆ ਕੇ ਖਲੋ ਜਾਣਾ, ਪਰ ਅਸੀਂ ਇਸ ਨੂੰ ਇੱਕ ਪ੍ਰਾਪਤੀ ਦੇ ਤੌਰ ਤੇ ਜ਼ਰੂਰ ਦੇਖਦੇ ਹਾਂ ਕਿ ਭਾਈ ਘੱਟੋ ਘੱਟ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਰਾਹੀਂ ਇੱਕ ਬੜਾ ਬੇਬੀ ਸਟੈਪ ਹੈ, ਔਰ ਇਹ ਸਾਡੇ ਲਈ ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਮੁਬਾਰਕਬਾਦ ਦਿੱਤੀ ਹੈ, ਹੋਪ ਜਤਾਈ ਹੈ, ਅਸੀਂ ਵੀ ਉਸੇ ਹੋਪ ਦੇ ਨਾਲ ਹੀ ਅੱਗੇ ਵੱਧ ਰਹੇ ਹਾਂ, ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਯੂਕਰੇਨੀਅਨ ਪੋਲੀਟੀਕਲ ਲੈਵਲ ਦੇ ਉੱਤੇ ਵੀ ਅਸੀਂ ਹੋਰ ਪੇਸ਼ਕਦਮੀ ਕਰ ਪਾਵਾਂਗੇ। ਔਰ ਇਸ ਦੇ ਲਈ ਮੈਂ ਸਮਝਦਾ ਹਾਂ ਵੀ ਕੁਝ ਚੀਜ਼ਾਂ ਸਾਨੂੰ ਇੱਕ ਵਿਉਂਤਬੰਦੀ ਦੇ ਨਾਲ ਅੱਗੇ ਵਧਣਾ ਹੋਏਗਾ। ਪਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਦਿਨ ਦੀ ਤੁਸੀਂ ਗੱਲ ਕੀਤੀ ਵੈਟਰਨਸ ਡੇ, ਉਹਨੇ ਅੰਗਰੇਜ਼ੀ ਦੇ ਲਫ਼ਜ਼ ਨੇ, ਹਾਲਾਂਕਿ ਇੱਕ ਜਦੋਂ ਫਸਟ ਵਰਲਡ ਵਾਰ ਜਿਹੜਾ 1914 ਤੋਂ 1918 ਤੱਕ ਹੋਇਆ, ਇਹ ਉਹ ਵਰਲਡ ਵਾਰ ਸੀ ਜਿਹਦੇ ਚ ਕਰੋੜਾਂ ਲੋਕ ਮਰੇ, ਕਿਉਂਕਿ ਅਜੇ ਹਵਾਈ ਜਹਾਜ਼ਾਂ ਜਾਂ ਬੰਬਾਰੀ ਵਾਲਾ ਸਿਲਸਿਲਾ ਉਸ ਲੈਵਲ ਦਾ ਨਹੀਂ ਸੀ। ਟ੍ਰੈਂਚ ਵਾਰਫੇਅਰ ਨੂੰ ਕਿਹਾ ਜਾਂਦਾ ਹੈ। ਮੋਰਚਿਆਂ ਦੇ ਵਿੱਚ ਹੀ ਇਹ ਲੜਾਈ ਜਰਮਨ, ਜਾਪਾਨ, ਆਲਮੋਸਟ ਉਹੀ ਅਲਾਈ ਜਿਹੜੇ ਸੈਕੰਡ ਵਰਲਡ ਵਾਰ ਵੇਲੇ ਫਿਰ ਇਕੱਠੇ ਹੋਏ ਉਹ ਸਨ। ਔਰ ਇਮੀਡੀਏਟਲੀ ਜਦੋਂ ਇਹ ਵਰਲਡ ਵਾਰ ਖਤਮ ਵੀ ਹੁੰਦੀ ਹੈ 1918 ਦੇ ਵਿੱਚ, ਤੇ ਜਿਸ ਨੂੰ ਸਪੈਨਿਸ਼ ਵਾਇਰਸ ਕਿਹਾ ਜਾਂਦਾ ਹੈ, ਜਿਵੇਂ ਅਸੀਂ COVID-19 ਚ ਦੇਖਿਆ ਕਿ 1.5 ਕਰੋੜ ਲੋਕ ਦੁਨੀਆ ਦੇ ਵਿੱਚ ਮਰੇ, ਲੇਕਿਨ ਉਦੋਂ ਅਜੇ ਇਹ 1/3 ਹੁਣ ਪਿਛਲੇ 3 ਦਿਨ ਪਹਿਲਾਂ ਹੀ ਆਇਆ ਕਿ ਦੁਨੀਆ ਦੀ ਆਬਾਦੀ 8 ਬਿਲੀਅਨ ਜਿਹੜੀ ਆ ਉਹ ਹੋ ਚੁੱਕੀ ਹੈ। ਲੇਕਿਨ ਜੇ ਅਸੀਂ ਅੱਜ ਤੋਂ ਆਲਮੋਸਟ 106 ਸਾਲ ਪਹਿਲਾਂ ਉਸ ਪੀਰੀਅਡ 'ਚ ਦੇਖੀਏ ਤੇ ਇਹ 2 ਬਿਲੀਅਨ ਤੋਂ ਵੀ ਘੱਟ ਆਬਾਦੀ ਸੀ, ਲੇਕਿਨ ਉਸ ਚੋਂ ਇੱਕ ਵੱਡਾ ਹਿੱਸਾ ਕਰੋੜਾਂ ਮਾਰੇ ਗਏ ਜੰਗ ਦੇ ਵਿੱਚ, ਔਰ ਫਿਰ ਕਰੋੜਾਂ ਜਿਹੜੇ ਨੇ ਉਸ ਸਪੈਨਿਸ਼ ਵਾਇਰਸ ਨਾਲ ਮਾਰੇ ਗਏ। ਕੱਲੇ ਅਮਰੀਕਾ ਦੇ ਵਿੱਚ ਹੀ ਜਿਹੜੇ ਨੇ 60 ਲੱਖ ਲੋਕ ਜਿਹੜੇ ਨੇ 6 ਮਿਲੀਅਨ, ਔਰ ਇਹ ਵੀ ਵਾਇਰਸ ਉਹ ਫੌਜੀ ਲੈ ਕੇ ਆਏ ਜਿਹੜੇ ਥਾਂ ਥਾਂ ਹੀ ਗਏ ਸੀ ਉਹ, ਲੇਕਿਨ ਇੱਥੇ ਉਹ ਬਿਮਾਰੀ ਇੰਨੀ ਤੇਜ਼ੀ ਨਾਲ ਫੈਲੀ ਔਰ ਭਾਰਤ ਦੇ ਵਿੱਚ ਵੀ ਕਰੋੜਾਂ ਜਿਹੜੇ ਸੀ ਇੰਡੀਅਨ ਮਾਰੇ ਗਏ। ਈਵਨ ਪੰਜਾਬ ਦੇ ਜਦੋਂ ਅਸੀਂ ਸਟੈਟਿਸਟਿਕ ਦੇਖਦੇ ਉਸ ਜ਼ਮਾਨੇ 'ਚ ਜਿਹੜੇ ਪੰਜਾਬ ਦੇ ਜ਼ਿਲ੍ਹੇ ਲਾਇਲਪੁਰ, ਅੰਮ੍ਰਿਤਸਰ, ਲਾਹੌਰ, ਸਿਆਲਕੋਟ, ਉਹਨਾਂ ਦੀ ਆਲਮੋਸਟ 30% ਆਬਾਦੀ ਜਿਹੜੀ ਹੈ ਉਹ ਬਿਲਕੁਲ ਵਾਈਪ ਆਊਟ ਹੋ ਗਈ ਸੀ। ਔਰ ਉਦੋਂ ਅਮਰੀਕਾ ਦੇ ਵਿੱਚ ਇਹ ਹੋਇਆ ਕਿ ਭਾਈ ਅਸੀਂ ਜਿਹੜੀ ਇੰਨੀ ਤਬਾਹੀ
ਫਸਟ ਵਰਲਡ ਵਾਰ ਦੀ ਹੋਈ ਹੈ, ਫੌਜੀ ਵੀ ਮਾਰੇ ਗਏ ਔਰ ਦੂਸਰੇ ਵੀ, ਉਹਨਾਂ ਦੀ ਯਾਦ ਦੇ ਵਿੱਚ ਕੋਈ ਦਿਨ ਮਨਾਇਆ ਜਾਏ, ਉਸ ਨੂੰ ਮਨਾਉਣਾ ਉਹਦੀ ਸ਼ੁਰੂਆਤ ਹੋਈ ਕਾਂਗਰੈਸ਼ਨਲ ਐਕਟ ਰਾਹੀਂ ਔਰ ਉਸ ਦਾ ਨਾਂ ਆਰਮਿਸਟਿਸ ਡੇ ਰੱਖਿਆ ਗਿਆ ਸੀ। ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਹਾਲਾਂਕਿ ਲੱਗਦਾ ਸੀ ਕਿ ਭਾਈ ਹੁਣ ਜੰਗਾਂ ਦਾ ਜ਼ਮਾਨਾ ਮੁੱਕੇਗਾ, ਲੇਕਿਨ ਅਸੀਂ ਦੇਖਦੇ ਹਾਂ ਕਿ ਅਮਰੀਕਾ ਦਾ ਇੱਕ ਵੱਡਾ ਨੁਕਸਾਨ ਇਮੀਡੀਏਟਲੀ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ ਔਰ 1953 ਦੇ ਵਿੱਚ ਅਸੀਂ ਕੋਰੀਅਨ ਵਾਰ ਜਿਹੜੀ ਚਾਈਨਾ ਦੇ ਨਾਲ ਸਿੱਧੀ ਸ਼ੁਰੂ ਹੁੰਦੀ ਹੈ, ਫਿਰ 1960 ਤੱਕ ਪਹੁੰਚਦੇ ਆ ਵੀਅਤਨਾਮ ਵਾਰ। ਔਰ ਜਿਹੜੇ ਸਾਡੇ ਵਿਊਅਰਸ ਕਦੇ ਵਾਸ਼ਿੰਗਟਨ DC ਆਏ ਨੇ ਉਹ ਜਾਣਦੇ ਨੇ ਕਿ ਇੱਥੇ ਜਿਹੜੇ ਵੱਡੇ ਦੋ ਮੈਮੋਰੀਅਲ ਜਿਨ੍ਹਾਂ 'ਚ ਲੋਕ ਵਿਜ਼ਿਟ ਕਰਦੇ ਨੇ, ਕੋਰੀਅਨ ਵਾਰ ਮੈਮੋਰੀਅਲ, ਵੀਅਤਨਾਮ ਵਾਰ ਮੈਮੋਰੀਅਲ, ਉਹਦੇ ਤੇ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਲਗਭਗ 60,000 ਦੇ ਕਰੀਬ ਅਮਰੀਕਨ ਸੋਲਜਰ ਕੋਰੀਅਨ ਵਾਰ ਦੇ ਵਿੱਚ ਮਾਰੇ ਗਏ ਤੇ ਇਸ ਤੋਂ ਵੀ ਜ਼ਿਆਦਾ 65,000 ਸੋਲਜਰ ਜਿਹੜੇ ਨੇ ਉਹ ਵੀਅਤਨਾਮ ਵਾਰ 'ਚ ਮਾਰੇ ਗਏ। ਔਰ ਇਹ ਮੰਗ ਫਿਰ US ਕਾਂਗਰਸ ਦੇ ਵਿੱਚ ਉੱਠੀ, ਹਾਲਾਂ ਉਦੋਂ ਅਜੇ ਕੋਰੀਅਨ ਵਾਰ ਹੀ ਚੱਲ ਰਹੀ ਸੀ, ਕਿ ਇਹ ਜਿਹੜਾ ਇਸ ਦਿਨ ਨੂੰ ਅਸੀਂ ਜਿਹੜਾ ਆਰਮਿਸਟਿਸ ਡੇ ਦੀ ਥਾਂ ਤੇ ਇਹਦਾ ਨਾਂ ਬਦਲੀਏ ਔਰ ਇਹਦੇ ਵਿੱਚ, ਕਿਉਂਕਿ ਆਰਮਿਸਟਿਸ ਡੇ 'ਚ ਸਿਰਫ ਫਸਟ ਵਰਲਡ ਵਾਰ ਨਾਲ ਸੰਬੰਧਿਤ ਹੀ ਜਿਹੜੇ ਮਾਰੇ ਗਏ ਨੇ ਉਹਨਾਂ ਦਾ ਜ਼ਿਕਰ ਹੁੰਦਾ ਸੀ, ਜਾਂ ਜਿਹੜੇ ਸਰਵਾਈਵਰ ਨੇ ਉਹਨਾਂ ਦੇ ਵੈਟਰਨ ਉਹਨਾਂ ਦਾ ਜ਼ਿਕਰ ਹੁੰਦਾ ਸੀ। ਲੇਕਿਨ 1954 ਦੇ ਵਿੱਚ ਫਿਰ ਇਸ ਆਰਮਿਸਟਿਸ ਡੇ ਦੀ ਥਾਂ ਦੇ ਉੱਤੇ ਇਸ ਨੂੰ ਵੈਟਰਨਸ ਡੇ ਕਿਹਾ ਜਾਣ ਲੱਗਾ। ਔਰ ਤੁਸੀਂ ਬਿਲਕੁਲ ਠੀਕ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਇੱਕ ਅਮਰੀਕਾ ਦੇ ਵਿੱਚ ਮੈਮੋਰੀਅਲ ਡੇ ਹੁੰਦਾ ਹੈ ਔਰ ਮੈਮੋਰੀਅਲ ਡੇ ਦੇ ਮੌਕੇ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਆਰਲਿੰਗਟਨ ਸਿਮੈਟਰੀ ਜਿੱਥੇ ਕਿ ਸੋਲਜਰਸ ਦੀਆਂ ਗ੍ਰੇਵਸ ਨੇ ਉਹਦੇ 'ਚ ਜਾ ਕੇ ਉਹ ਜਿਹੜਾ ਟੋਂਬ ਆਫ ਐਨ ਅਨਨੋਨ ਸੋਲਜਰ, ਉਹ ਫੌਜੀ ਜਿਸ ਦਾ ਕੋਈ ਨਾਂ ਟਿਕਾਣਾ ਨਹੀਂ, ਉਸ ਦੇ ਉੱਤੇ ਫੁੱਲਾਂ ਦਾ ਜਿਹੜੀ ਹੈ ਉਹ ਫੁੱਲ ਮਾਲਾ ਰੱਖਦੇ ਨੇ। ਲੇਕਿਨ ਇਹ ਮੈਮੋਰੀਅਲ ਡੇ ਮਾਰੇ ਗਏ ਜਿਹਦੇ ਲਈ ਲਫ਼ਜ਼ ਅਕਸਰ ਹੁਣ ਸ਼ਹੀਦ ਲਫ਼ਜ਼ ਕਾਫੀ ਕਾਮਨ ਹੋ ਗਿਆ ਹਰ ਥਾਂ ਤੇ, ਉਹਨਾਂ ਦੀ ਯਾਦ 'ਚ ਹੁੰਦਾ ਹੈ। ਲੇਕਿਨ ਇਹ ਜਿਹੜਾ ਅੱਜ ਜਿਸ ਆਰਮਿਸਟਿਸ ਡੇ ਨੂੰ ਵੈਟਰਨਸ ਡੇ ਦੇ ਤੌਰ ਤੇ 1954 ਦੇ ਕਾਂਗਰੈਸ਼ਨਲ ਐਕਟ ਦੇ ਨਾਲ ਇਹ ਨਾਂ ਐਲਾਨਿਆ ਗਿਆ, ਇਹ ਜਿਹੜੇ ਸਰਵਾਈਵਰ ਨੇ ਜਿਹੜੇ ਲੜੇ ਜੰਗਾਂ ਦੇ ਵਿੱਚ, ਭਾਵੇਂ ਉਹਨਾਂ ਦੀ ਕਿਸੇ ਦੀ ਲੱਤ ਕੱਟੀ ਗਈ, ਕਿਸੇ ਦੀ ਬਾਂਹ ਕੱਟੀ ਗਈ, ਐਂਪੂਟੇਸ਼ਨਸ ਹੋਈਆਂ, ਜਾਂ ਜਿਹੜੇ ਅਦਰਵਾਈਜ਼ ਵੀ ਭਾਵੇਂ ਠੀਕ ਠਾਕ ਨੇ, ਲੇਕਿਨ ਜਦੋਂ ਤੁਸੀਂ ਜੰਗ ਦੇ ਵਿੱਚ ਜਾਂਦੇ ਹੋ ਇੱਕ ਉਹ ਟਰਾਮਾ ਜਦੋਂ, ਔਰ ਬਹੁਤ ਸਾਰੇ ਈਵਨ ਅਫਗਾਨਿਸਤਾਨ ਜਦੋਂ ਅਮਰੀਕਨ ਫੌਜ ਗਈ, ਭਾਵੇਂ ਮਾਰੇ ਤਾਂ 3-4 ਹਜ਼ਾਰ ਦੇ ਕਰੀਬ ਹੀ ਫੌਜੀ ਗਏ ਅਮਰੀਕਨ, ਲੇਕਿਨ ਕਿੰਨੇ ਹਜ਼ਾਰ ਐਸੇ ਸੀ ਜਿਹੜੇ ਮੈਂਟਲ ਸਿਕਨੈਸ ਦਾ ਸ਼ਿਕਾਰ ਹੋਏ, ਜਿਹਨੂੰ ਅੱਜ ਕੱਲ ਮੈਂਟਲ ਟਰਾਮਾ ਕਿਹਾ ਜਾਂਦਾ ਹੈ, ਔਰ ਕਿਸ ਕਿਸਮ ਦੇ ਜੰਗਾਂ ਦੇ ਪ੍ਰਭਾਵ ਹੁੰਦੇ ਨੇ। ਸੋ ਇਹ ਜਿਹੜਾ ਅੱਜ ਦਾ ਦਿਨ ਹੈ ਇਹ ਵੈਟਰਨਸ ਡੇ ਦੇ ਤੌਰ ਦੇ ਉੱਤੇ ਕਿ ਜਿਹੜੇ ਸਰਵਾਈਵਰ ਨੇ ਇਹ ਸਾਰੇ ਦੇ, ਭਾਵੇਂ ਕਰੰਟ ਐਕਸ਼ਨ ਨੇ ਅਫਗਾਨਿਸਤਾਨ ਸੀ, ਇਰਾਕ ਸੀ, ਜਾਂ ਅਫਰੀਕਨ ਮੁਲਕਾਂ ਦੇ ਵਿੱਚ, ਉਹਨਾਂ ਦੀ ਯਾਦ ਨੂੰ ਸਮਰਪਿਤ ਡੇ। ਔਰ ਕੈਨੇਡਾ ਦੇ ਵਿੱਚ ਵੀ ਇਸ ਨੂੰ ਨਵੰਬਰ 11 ਦਾ ਦਿਨ ਜਿਹੜਾ ਹੈ ਇਸ ਨੂੰ ਇਸੇ ਹੀ ਸੈਂਸ ਦੇ ਵਿੱਚ ਵੈਟਰਨਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੋ ਅਸੀਂ ਵੀ ਕਿਉਂਕਿ ਅਮਰੀਕਾ ਕੈਨੇਡਾ ਦੇ ਸ਼ਹਿਰੀ ਹੋਣ ਦੇ ਨਾਤੇ ਜਿੱਥੇ ਅਸੀਂ ਇਹਨਾਂ ਦੀਆਂ ਸਾਰੀਆਂ ਨਿਯਮਤਾਂ ਨੂੰ ਮੰਨਦੇ ਹਾਂ, ਉੱਥੇ ਜ਼ਾਹਰ ਹੈ ਕਿ ਇਸ ਧਰਤੀ ਦੇ ਨੂੰ ਮਹਿਫੂਜ਼ ਰੱਖਣ ਦੇ ਲਈ ਜਾਂ ਹੁਕਮਾਂ ਦੀ ਪਾਲਣਾ ਕਰਦੇ ਹਾਂ, ਜਿਹਨੂੰ ਇਨ ਲਾਈਨ ਆਫ ਡਿਊਟੀ ਕਹਿੰਦੇ ਨੇ, ਜਿਹੜੇ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਨੂੰ ਵੀ ਮੈਮੋਰੀਅਲ ਤਾਂ ਹਮੇਸ਼ਾ ਹੀ ਮੈਮੋਰੀਅਲ ਹੀ ਹੁੰਦਾ ਹੈ, ਔਰ ਇਸ ਨੂੰ ਜਿਹੜੇ ਸਰਵਾਈਵਰ ਨੇ ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈ ਹੈ। ਪਰ ਜ਼ਾਹਰ ਹੈ ਅਸੀਂ ਜਿੱਥੇ ਇਹਨਾਂ ਮੁਲਕਾਂ ਦੇ ਸ਼ਹਿਰੀ ਹੋਣ ਦੇ ਨਾਤੇ ਆਪਣੇ ਫਰਜ਼ ਇੱਥੇ ਪਛਾਣਦੇ ਆ, ਉੱਥੇ ਸਾਡੇ ਲਈ ਕੌਮੀ ਕਾਰ ਖਾਲਿਸਤਾਨ ਦੀ ਜਦੋਜਹਿਦ ਜਿਹੜੀ 38 ਵਰੇ ਪਹਿਲਾਂ ਬਿਲਕੁਲ ਨਿਸ਼ਾਨਾ ਮਿੱਥ ਕੇ ਸ਼ੁਰੂ ਹੋਈ, ਜੂਨ 84 ਦੇ ਪਹਿਲੇ ਹਫ਼ਤੇ ਸਿੱਖਾਂ ਦੇ ਉੱਤੇ ਟੋਟਲ ਵਾਰ ਭਰਪਾ ਕੀਤੀ ਗਈ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਦਹਾਕਾ ਪੂਰਾ ਜਿਹੜਾ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਉਸ ਦਾ ਅਸੀਂ ਜ਼ਿਕਰ ਕਰਦੇ, ਔਰ ਅੱਜ ਵੀ ਇਹ ਜੰਗ ਜਿਹੜੀ ਹੈ ਉਹ ਜਾਰੀ ਹੈ ਪੂਰੇ ਤੌਰ ਤਰੀਕੇ ਨਾਲ। ਕਿਵੇਂ ਹਕੂਮਤ ਨੇ ਵਿਦਨ ਇੰਡੀਅਨ ਸਿਸਟਮ ਅਕਾਲੀਆਂ ਨੂੰ ਐਜ਼ ਏ ਪ੍ਰੋਕਸੀ ਵਾਰ ਲਈ ਵਰਤਿਆ। ਅੱਜ ਉਹ ਭਾਵੇਂ ਕੋਈ ਸ਼ਿਵ ਸੈਨਾ ਦਾ ਨਾਂ ਹੋਏ ਜਾਂ ਕੋਈ ਬਜਰੰਗ ਦਲ ਦਾ ਹੋਏ, ਕੋਈ ਸੂਰ ਦਾ ਬੱਚਾ ਹੋਏ ਜਾਂ ਕੋਈ ਹੋਰ
ਕੱਢ ਲੈਣ। ਇਸ ਕਿਸਮ ਦੇ ਜਿਹੜੇ ਨੇ ਉਹ ਤੁਹਾਨੂੰ ਉਲਝਾਉਂਦੇ ਵੀ ਨੇ, ਫਸਾਉਂਦੇ ਵੀ ਨੇ। ਔਰ ਨੌਜਵਾਨ ਜਿਹੜੇ ਸਾਡੇ ਬੜੇ ਯੰਗ ਉਮਰ ਦੇ, ਈਵਨ ਆ ਜਿਹੜਾ ਇੱਕ ਦੋਸ਼ੀ ਸੋਧਿਆ ਗਿਆ, ਉਹਦੇ ਜਿਹੜੇ ਕਿਹਾ ਜੀ ਦਿੱਲੀ ਤੋਂ ਲਿਆਂਦੇ ਫੜ ਕੇ ਜਾਂ ਉੱਥੋਂ ਲਿਆਂਦੇ, 2 ਉਹਨਾਂ ਦੇ ਵਿੱਚ ਟੀਨਏਜਰ ਨੇ ਜਿਹੜੇ ਅਜੇ ਫੁੱਲੀ ਐਡਲਟ ਵੀ ਨਹੀਂ ਨੇ। ਸੋ ਇਸ ਕਿਸਮ ਦੇ ਕੇਸ ਵੀ ਝੂਠੇ। ਔਰ ਇਹ ਸਵਾਲ ਵੀ ਪੁੱਛੇ ਜਾਂਦੇ ਨੇ ਕਿ ਭਾਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਤਾਂ ਜਿਹੜੇ ਨੇ ਉਹ 7 ਸਾਲ ਬੀਤਣ ਬਾਅਦ ਵੀ ਨਹੀਂ ਮਿਲੇ, ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ 38 ਸਾਲਾਂ ਬਾਅਦ ਵੀ ਤੁਹਾਨੂੰ ਜਿਹੜਾ ਉਹ ਨਹੀਂ ਮਿਲੇ, ਜਾਂ ਉਹਨਾਂ ਦੇ ਉੱਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਪਰ ਇੱਥੇ ਤੁਸੀਂ ਕਿਵੇਂ ਵਿਦਨ 24 ਆਵਰਸ ਔਰ ਦੂਸਰਾ ਇਸ ਕਿਸਮ ਦਾ ਕਰਦੇ ਹੋ। ਸੋ ਇਹ ਤਾਂ ਜਦੋਂ ਅਸੀਂ ਦੁਸ਼ਮਣ ਬਾਤ ਕਰੇ ਅਨਹੋਣੀ ਕਹਿੰਦੇ ਆ ਤੇ ਇਹ ਸਾਰਾ ਉਹਦਾ ਹਿੱਸਾ ਹੈ। ਪਰ ਅਸੀਂ ਉਹਨਾਂ ਆਪਣੇ ਯੋਧਿਆਂ ਨੂੰ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੈ ਸਾਡੇ ਮਾਣ ਮਤੇ ਸ਼ਾਨ ਮਤੇ ਕੱਲ ਲਈ। ਔਰ ਫਿਰ ਮੈਂ ਕਈ ਵਾਰ ਇਹ ਮਹਿਸੂਸ ਕਰਦਾ ਸ਼ਹੀਦ ਦਾ ਰੁਤਬਾ ਦਰਜਾ ਬਹੁਤ ਉੱਚਾ ਹੁੰਦਾ ਹੈ, ਉਸ ਦੇ ਨਾਲ ਕੋਈ ਕੰਪਰੋਮਾਈਜ਼ ਜਾਂ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਪਰ ਕਿਸੇ ਕੌਜ਼ ਦੇ ਲਈ ਜਿਉਣਾ ਸ਼ਾਇਦ ਕੁਝ ਹਾਲਤਾਂ 'ਚ ਮਰਨ ਨਾਲੋਂ ਵੀ ਜ਼ਿਆਦਾ ਔਖਾ ਹੁੰਦਾ ਹੈ, ਕਿਉਂਕਿ ਜਿਹੜਾ ਕੁਰਬਾਨ ਹੋ ਜਾਂਦਾ ਹੈ ਉਹ ਤਾਂ ਜਿਹੜਾ ਜਜ਼ਬਾ ਲੈ ਕੇ ਆਇਆ ਉਸ ਜਜ਼ਬੇ ਦਾ ਉਹ ਭਰਪੂਰ ਜਿਹੜਾ ਉਸ ਦੇ ਉੱਤੇ ਖਲੋਤਿਆਂ ਆਪਾ ਕੁਰਬਾਨ ਕਰ ਦਿੰਦਾ ਹੈ। ਪਰ ਜਦੋਂ ਤੁਸੀਂ ਕਿਸੇ ਕੌਜ਼ ਦੇ ਲਈ ਜਿਉਂਦੇ ਹੋ, ਔਰ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਜਾਂ ਅੱਜ ਵੀ ਬੰਦੀ ਸਿੰਘ ਤਾਂ 25-25 30 ਸਾਲ ਤੋਂ ਨੇ, ਔਰ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਰਾਜੀਵ ਗਾਂਧੀ ਅਸੈਸੀਨੇਸ਼ਨ ਕੇਸ ਵਾਲੇ ਸੁਪਰੀਮ ਕੋਰਟ ਉਹਨਾਂ ਦੀ ਰਿਹਾਈ ਦਾ ਹੁਕਮ ਸੁਣਾਉਂਦਾ। ਲੇਕਿਨ ਦੂਸਰੇ ਪਾਸੇ ਜਿਹੜੇ ਈਵਨ ਹੁਣ ਵੀ ਪਿਛਲੇ 3-4 ਸਾਲ 'ਚ ਉਹ ਸਿੱਖ ਨੌਜਵਾਨ ਜਿਨ੍ਹਾਂ ਦੇ ਘਰੋਂ 2 ਕਿਤਾਬਾਂ ਨਿਕਲੀਆਂ ਜਿਹੜੀਆਂ ਪੰਥ ਦੇ ਨਾਲ ਸੰਬੰਧਿਤ ਵਿਸ਼ਿਆਂ ਦੇ ਉੱਤੇ ਸੀ, ਤੇ ਉਹਨਾਂ ਦੇ ਉੱਤੇ UAPA ਲੱਗ ਜਾਂਦਾ ਹੈ, ਉਹ 4-4 ਸਾਲ ਨੂੰ ਉਹਨੂੰ ਬੰਦ ਦਿੱਤਾ ਜਾਂਦਾ ਹੈ। ਅੰਦਰ ਨੇ ਜੇਲ੍ਹਾਂ ਦੇ ਵਿੱਚ ਅਜੇ ਕਿੰਨੇ ਸਾਲ ਹੋਰ ਰੱਖਣਗੇ। ਇਸੇ ਤਰ੍ਹਾਂ ਜੇ ਕਿਸੇ ਨੇ ਰੈਫਰੈਂਡਮ 2020 ਦੇ 2 ਉੱਥੇ ਪੋਸਟਰ ਲਾ ਦਿੱਤੇ ਨੇ, ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ। ਔਰ ਹੁਣ ਵੀ ਜਦੋਂ ਕੇਸ ਕਿਤੇ ਹੁੰਦਾ ਕਿਵੇਂ ਝੂਠੇ ਜਿਹੜੇ ਨੇ ਕੇਸ ਪਾ ਕੇ ਸਿੱਖ ਨੌਜਵਾਨੀ ਨੂੰ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ। ਸੋ ਇਹ ਜਿਹੜਾ ਸਿਲਸਿਲਾ ਹੈ ਸਾਰੇ ਪੀਰੀਅਡ 'ਚ, ਔਰ ਮੈਂ ਸਮਝਦਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ, ਔਰ ਅੱਜ 11 ਨਵੰਬਰ ਦਾ ਦਿਨ 11/11/11 ਦਾ ਦਿਨ ਹੈ, ਕਿਉਂਕਿ 11 ਨਵੰਬਰ ਨੂੰ ਨਵੰਬਰ 11ਵਾਂ ਮਹੀਨਾ ਬਣਦਾ ਹੈ। ਔਰ 2011 ਦੇ ਵਿੱਚ ਜਿਸ ਨੂੰ ਅੱਜ ਸੋਸ਼ਲ ਮੀਡੀਆ ਤੇ ਥੱਪੜ ਦਿਵਸ ਵਜੋਂ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ, ਇੱਕ ਹੋਰ ਸੂਰ ਨਿਸ਼ਾਂਤ ਸ਼ਰਮਾ ਨਾਂ ਦਾ, ਜਿਸ ਨੇ ਜਦੋਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬੀੜੀਆਂ ਹੱਥਕੜੀਆਂ ਦੇ ਵਿੱਚ ਕੋਰਟ ਲਿਜਾਇਆ ਜਾ ਰਿਹਾ ਸੀ, ਉਸਨੇ ਆ ਕੇ ਜਿਹੜਾ ਦਸਤਾਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਈਵਨ ਕੜੀਆਂ 'ਚ ਹੁੰਦਿਆਂ ਵੀ ਜਿਹੜਾ ਥੱਪੜ ਜਗਤਾਰ ਸਿੰਘ ਹਵਾਰਾ ਨੇ ਜੜਿਆ, ਉਸਨੇ ਉਸ ਸੂਰ ਨੂੰ ਇੰਨੀ ਪੁਆਂਟ ਨਹੀਂ ਦਿੱਤੀ। ਔਰ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਇੱਕਦਮ ਜਿਹੜਾ ਮੈਂ ਸਮਝਦਾ ਵੀ ਹਿਸਟੋਰੀਕਲ ਡੇ ਬਣ ਗਿਆ। ਔਰ ਅੱਜ ਬਹੁਤ ਸਾਰੀਆਂ ਪੋਸਟ ਥੱਪੜ ਦਿਵਸ ਦੇ ਉੱਤੇ ਨੇ, ਅਸੀਂ ਵਧਾਈਆਂ ਵੀ ਦਿੰਦੇ ਹਾਂ ਥੱਪੜ ਦਿਵਸ ਦੀਆਂ। ਪਰ ਇਹ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਥੱਪੜ ਜੁੱਤੀਆਂ ਹਰ ਚੀਜ਼ ਦੇ ਹੱਕਦਾਰ ਨੇ, ਪਰ ਅਲਟੀਮੇਟ ਸਾਡਾ ਫੋਕਸ ਕੌਮੀ ਆਜ਼ਾਦੀ ਖਾਲਿਸਤਾਨ ਹੈ। ਇਹ ਵਿੱਚ ਵਿਚਾਲੇ ਵਾਕਿਆਤ ਹੁੰਦੇ ਰਹਿਣਗੇ ਹਮੇਸ਼ਾ। ਜਿਨ੍ਹਾਂ ਨੇ ਵੀ ਕੋਈ ਸੂਰਮ ਗਤੀ ਵਾਲਾ ਕੰਮ ਕੀਤਾ ਹੈ, ਸੰਦੀਪ ਸਿੰਘ ਅੰਮ੍ਰਿਤਸਰ ਦੇ ਨਿਵਾਸੀ ਨੌਜਵਾਨ ਜਿਹੜਾ ਗ੍ਰਸਤੀ ਵੀ ਹੈ, ਔਰ ਮੈਂ ਇਹ ਖੁਸ਼ੀ ਦਾ ਇਜ਼ਹਾਰ ਵੀ ਕਰਦਾ ਜਦੋਂ ਮੈਂ ਦੇਖਦਾ ਕਿ ਭਾਈ ਇਹਦੇ ਬਾਵਜੂਦ ਕਿ 38 ਸਾਲਾਂ 'ਚ ਕਿਸ ਕਿਸਮ ਦੇ ਜ਼ੁਲਮ, ਕਿਸ ਕਿਸਮ ਦਾ ਨੈਗੇਟਿਵ ਪ੍ਰਚਾਰ ਹੁੰਦਾ ਹੈ। ਉਹਨਾਂ ਦੀ ਫੈਮਿਲੀ ਇਹਨਾਂ 'ਚ ਉਹਨਾਂ ਦੀ ਸਿੰਘਣੀ ਵੀ ਹੈ, ਉਹਨਾਂ ਦੇ ਭਰਾ ਨੇ, ਉਹਨਾਂ ਦੇ ਪਿਤਾ ਜੀ ਨੇ, ਉਹਨਾਂ ਦੀ ਮਾਤਾ ਜੀ ਨੇ, ਉਹ ਜਿਵੇਂ ਫਖਰ ਮਹਿਸੂਸ ਕਰਦੇ ਨੇ। ਔਰ ਉਹ ਕਹਿੰਦੇ ਨੇ ਕਿ ਭਾਈ ਸਾਨੂੰ ਫਖਰ ਹੈ ਕਿ ਬਿਲਕੁਲ ਪੰਥ ਲਈ ਸਾਡੇ ਬੱਚੇ ਨੇ ਜਿਹੜਾ ਉਹ ਕੁਛ ਕੀਤਾ। ਨਾਲ ਦੀ ਨਾਲ ਉਹ ਕਹਿੰਦੇ ਨੇ ਜੀ ਸਾਨੂੰ ਕੋਈ ਪੈਸਿਆਂ ਦੀ ਲੋੜ ਨਹੀਂ, ਗੁਰੂ ਦੀ ਬੜੀ ਰਹਿਮਤ ਹੈ। ਸੋ ਇਹ ਸਾਰੇ ਹੀ ਵੈਟਰਨ ਨੇ। ਵੈਟਰਨ ਦਾ ਮਤਲਬ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਕੋਈ 90 ਸਾਲ ਦਾ ਹੈ ਜਿਹਨੂੰ ਨਾ ਸੁਣਿਆ ਨਾ ਨਜ਼ਰ ਆਏ ਤੇ ਉਹੀ ਜੰਗ ਦਾ, ਉਹ ਵੀ ਆਪਣੀ ਥਾਂ ਤੇ ਨੇ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਵੀ ਕਿਤੇ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਉਹਨਾਂ ਦੇ ਦੁੱਖ ਸੁੱਖ, ਉਹਨਾਂ ਦੇ ਤਿਉਹਾਰਾਂ ਜਾਂ ਉਹਨਾਂ ਦੀਆਂ ਸੈਲੀਬ੍ਰੇਸ਼ਨਸ ਦਾ ਵੀ ਅਸੀਂ ਹਿੱਸਾ ਹੈ, ਪਰ ਸਾਡੇ ਮਨਾਂ ਦੇ ਅੰਦਰ ਆਪਣੀ ਧਰਤੀ ਦੇ ਲਈ ਉਹ ਮੁਹੱਬਤ ਰਹਿਣੀ ਚਾਹੀਦੀ ਹੈ। ਆਪਣੀ ਜਿਹੜੀ ਸਟਰਗਲ ਹੈ ਸਾਡੀ, ਔਰ ਜਿਹੜੇ ਖਾਲਿਸਤਾਨ ਦੇ ਇਸ ਸੰਘਰਸ਼ ਦੇ
ਯੋਧੇ ਨੇ ਜੇਲ੍ਹਾਂ ਦੇ ਵਿੱਚ ਬੰਦ, ਬਾਹਰ ਰਹਿੰਦਿਆਂ ਵੀ ਆਪਣੀ ਗੱਲ ਕਰ ਰਹੇ ਨੇ, ਜਿਹੜੀਆਂ ਜਥੇਬੰਦੀਆਂ ਉੱਥੇ ਵੀ ਪੂਰੀ ਤਰ੍ਹਾਂ ਐਕਟਿਵਲੀ, ਔਰ ਭਾਈ ਗਜਿੰਦਰ ਸਿੰਘ ਦਲ ਖਾਲਸਾ ਵਰਗੀ ਸ਼ਖਸੀਅਤ ਕਿਵੇਂ 40 ਤੋਂ ਜ਼ਿਆਦਾ ਸਾਲ ਜਲਾਵਤਨੀ ਦੇ ਵਿੱਚ ਵੀ, ਔਰ ਇਹ ਸਾਰੇ ਹੀ ਵੈਟਰਨ ਨੇ। ਔਰ ਇਸੇ ਤਰ੍ਹਾਂ ਔਰ ਮੈਂ ਅੱਜ ਵੀ ਜਿਹੜੀਆਂ ਸਾਡੀਆਂ ਤਾਜ਼ਾ ਨੌਜਵਾਨ ਜਥੇਬੰਦੀਆਂ ਬੜੀ ਸਪਿਰਿਟ ਔਰ ਬੜੇ ਜੋਸ਼ੋ ਖਰੋਸ਼ ਦੇ ਨਾਲ ਪੇਸ਼ਕਦਮੀ ਕਰ ਰਹੀਆਂ ਨੇ। ਖਾਲਿਸਤਾਨ ਵੱਲ ਭਾਈ ਅਮਰਤਪਾਲ ਸਿੰਘ ਇਸ ਵੇਲੇ ਇੱਕ ਹੋਪ ਦੇ ਤੌਰ ਤੇ ਨੇ। ਸਿੱਖਸ ਫਾਰ ਜਸਟਿਸ ਨੇ ਬਾਹਰ ਜਿਸ ਲੈਵਲ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਇੱਕ ਮੁਹਿੰਮ ਵਿੱਢੀ ਔਰ ਪੂਰਾ ਇਲੈਕਟ੍ਰੀਫਾਈ ਕੀਤਾ ਹੈ ਡਾਇਸਪੋਰਾ ਦੀ ਸਿੱਖ ਕਮਿਊਨਿਟੀ ਨੂੰ। ਪਰ ਮੈਂ ਇਹਨਾਂ ਸਾਰਿਆਂ ਨੂੰ ਐਡਵਾਈਸ ਵੀ ਕਰਦਾ ਹਾਂ ਕਿ ਭਾਈ ਤੁਹਾਡਾ ਕੰਮ ਬਹੁਤ ਸ਼ਲਾਘਾਯੋਗ ਹੈ, ਪਰ ਕਦੇ ਵੀ ਇਵੇਂ ਨਾ ਕਰੋ ਕਿ ਭਾਈ ਇਹ ਸ਼ਾਇਦ ਹੁਣ ਇਸ ਦੀ ਸ਼ੁਰੂਆਤ ਹੋਈ ਹੈ। ਜਿਸ ਲੈਵਲ ਤੱਕ ਇਹ ਆਇਆ ਇਹਦੇ 'ਚ ਸਾਡੇ ਸ਼ਹੀਦਾਂ ਦਾ ਔਰ ਸਾਡੇ ਵੈਟਰਨਸ ਦਾ, ਜਿਨ੍ਹਾਂ ਦੇ ਵਿੱਚ ਅੱਜ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਦਲ ਖਾਲਸਾ ਹੈ ਜਿਹੜੀ ਸਭ ਤੋਂ ਪੁਰਾਣਿਆਂ 'ਚ ਆ ਜਾਂਦੀ। ਭਾਈ ਗਜਿੰਦਰ ਸਿੰਘ ਉਹਦੇ ਬਾਨੀਆਂ 'ਚ ਨੇ, 1970s ਦੀ ਹੈ। ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ 1984 ਤੋਂ ਬਾਅਦ ਜਿਸ ਜੇਲ੍ਹ 'ਚ ਬੈਠੇ ਸਰ ਸਿਮਰਨਜੀਤ ਸਿੰਘ ਮਾਨ ਜਿਸ ਦੇ ਪ੍ਰੈਜ਼ੀਡੈਂਟ ਬਣਾਏ ਜਾਂਦੇ ਨੇ, ਔਰ ਹੁਣ ਤਾਂ ਉਹ ਮੈਂਬਰ ਪਾਰਲੀਮੈਂਟ ਨੇ। ਔਰ ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੀਆਂ ਇੰਡੀਵਿਜੂਅਲਸ ਵੀ ਜਿਹੜੇ ਕੰਮ ਕਰਦੇ ਨੇ, ਹਾਂ ਉਹਨਾਂ ਦੇ ਕਈ ਵਾਰੀ ਸਾਨੂੰ ਜ਼ਰੂਰ ਹਿਰਖ ਹੁੰਦਾ ਹੈ ਕਿ ਜਿਹੜੇ ਕਦੇ ਆਰਮਡ ਸਟਰਗਲ ਦਾ ਵੀ ਹਿੱਸਾ ਰਹੇ ਖੁਦ, ਔਰ ਜਿਹੜੇ ਖੁਦ ਕਿਸੇ ਵੇਲੇ ਉਹਨਾਂ ਦਾ ਇੱਕ ਸੈਲੀਬ੍ਰਿਟੀ ਸਟੇਟਸ ਸੀ, ਅੱਜ ਉਹ ਜਿਸ ਕਦਰ ਯੂਟਿਊਬਸ ਦੇ ਉੱਤੇ ਬੈਠ ਕੇ ਐਂਟਾਈ ਪੰਥ ਲੋਕਾਂ ਨੂੰ ਇੰਟਰਵਿਊ ਦਿੰਦੇ ਨੇ, ਆਪਣੀ ਮੂਵਮੈਂਟ ਦੀਆਂ ਹੀ ਜੜ੍ਹਾਂ ਦੇ ਵਿੱਚ ਤੇਲ ਦੇਣ ਦਾ ਕੰਮ ਕਰਦੇ ਨੇ। ਪਤਾ ਨਹੀਂ ਉਹਨਾਂ ਨੇ ਆਪਣੀ ਜਿਹੜੀ ਪਿਛਲੀ ਕਮਾਈ ਵੀ ਆਪਣੇ ਇਸ ਕਿਸਮ ਦੀ ਜਿਹੜੀ ਹੈ ਉਹ ਜੁਮਲੇਬਾਜ਼ੀਆਂ ਦੇ ਨਾਲ ਖਰਾਬ ਕੀਤੀ ਹੈ। ਔਰ ਫਰਸਟ੍ਰੇਸ਼ਨ ਹੈ ਹਾਲਾ ਬਹੁਤ ਸਾਰੇ, ਕੁਛ ਦੇ ਵਿੱਚ ਤਾਂ ਮੈਂਟਲ ਸਿਕਨੈਸ ਹੈ, ਕੁਛ ਫਰਸਟ੍ਰੇਸ਼ਨ ਹੈ। ਇਹ ਨਹੀਂ ਹੈ ਕਿ ਭਾਈ ਉਹ ਕੋਈ ਵਿਕ ਗਏ ਹੋਏ ਨੇ, ਪਰ ਕਈ ਵਾਰ ਫਰਸਟ੍ਰੇਸ਼ਨ ਔਰ ਮੈਂਟਲ ਸਿਕਨੈਸ ਉਸ ਲੈਵਲ ਦਾ ਨੁਕਸਾਨ ਕਰਵਾਉਂਦੀ ਹੈ ਜੋ ਜਿਹਾ ਸ਼ਾਇਦ ਵਿਕੇ ਹੋਏ ਵੀ ਨਹੀਂ ਕਰਦੇ। ਸੋ ਅਸੀਂ ਉਹਨਾਂ ਬਾਰੇ ਤਾਂ ਹੁਣ ਕੀ ਕਹਿਣਾ, ਪਰ ਮੈਂ ਸਮਝਦਾ ਵੀ ਜਿਨ੍ਹਾਂ ਨੇ ਅੱਜ ਤੱਕ ਆਪਣਾ ਈਮਾਨ ਕਾਇਮ ਰੱਖਿਆ ਹੈ, ਜਿਸ ਰਸਤੇ ਨੂੰ ਉਹਨਾਂ ਨੇ ਚੁਣਿਆ ਸੀ ਆਪਣੀ ਭਰ ਜਵਾਨੀ 'ਚ ਕਿ ਕੌਮੀ ਖਾਲਿਸਤਾਨ ਦੇ ਰਾਹ ਤੇ ਤੁਰਨਾ, ਅੱਜ ਆਪਣੀ ਜਦੋਂ ਕਿ ਉਮਰ ਦੀ ਸ਼ਾਮ ਹੈ, ਅਸੀਂ ਸਾਰੇ ਉਸ ਸਾਰੇ ਦਾ ਹਿੱਸਾ ਹੈ। ਅਲਟੀਮੇਟਲੀ ਸਭ ਚਾਲੇ ਹੈ ਹਮ ਵੀ ਚਲਣਾ, ਜੋ ਦਿਸੈ ਸੋ ਕਾਲੇ ਖੜਨਾ। ਕਈ ਜਿਹੜੇ ਨੇ ਇਸ ਪੀਰੀਅਡ ਦੇ ਵਿੱਚ ਜਿਹੜਾ ਗੁਰੂ ਨੂੰ ਪਿਆਰੇ ਹੋ ਗਏ, ਕੁਛ ਉਸ ਕਿਨਾਰੇ ਤੇ ਖੜੇ ਨੇ ਜਿਹਨੂੰ ਕਹਿੰਦੇ ਨੇ ਨਦੀ ਕਿਨਾਰੇ ਰੁਖੜੇ ਵਾਂਗ ਨੇ, ਤੇ ਕੁਛ ਉਸੇ ਸਪਿਰਿਟ ਦੇ ਨਾਲ ਜੂਝ ਰਹੇ ਨੇ। ਸੋ ਮੈਂ ਆਪਣੇ ਯੰਗਸਟਰਸ ਨੂੰ, ਜਿਹੜੇ ਸਾਡੇ ਨੌਜਵਾਨ ਐਕਟਿਵਿਸਟ ਨੇ, ਕਹਾਂਗਾ ਕਿ ਹਮੇਸ਼ਾ ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਤੋਂ ਕੁਝ ਸਲਾਹ ਲੈਣ ਦੀ ਕੋਸ਼ਿਸ਼ ਵੀ ਕਰੋ। ਭਾਵੇਂ ਬਹੁਤਿਆਂ ਨੂੰ ਲੱਗਦਾ ਵੀ ਉਹ ਚੱਲੇ ਕਾਰਤੂਸ ਨੇ, ਪਰ ਕੋਈ ਨਹੀਂ, ਚੱਲੇ ਕਾਰਤੂਸ ਵੀ ਕਈ ਵਾਰ ਜਦੋਂ ਕਾਰਤੂਸ ਘਟ ਜਾਂਦੇ ਸੀ ਤੇ ਜਿਹੜਾ ਉਹ ਕੁਆਟਰ ਮਾਸਟਰ ਜਿਸ ਨੂੰ ਉਹ ਰਿਪੋਰਟਿੰਗ ਕਰਨੀ ਹੁੰਦੀ ਸੀ, ਉਸ ਨੂੰ ਉਹ ਚੱਲੇ ਕਾਰਤੂਸਾਂ ਵਾਲੇ ਵੀ ਨਾਲ ਗਿਣਤੀ 'ਚ ਰੱਖ ਲੈਂਦੇ ਸੀ ਤਾਂ ਕਿ ਗਿਣਤੀ ਪੂਰੀ ਹੋ ਜਾਏ। ਸੋ ਇਹ ਤੁਹਾਡੇ ਸਾਰੇ ਵੈਟਰਨ ਨੇ, ਤੁਹਾਡੇ ਯੋਧੇ ਨੇ। ਸੋ ਅਸੀਂ ਅੱਜ ਜਿੱਥੇ ਅਮਰੀਕਾ ਕੈਨੇਡਾ ਦੇ ਵੈਟਰਨਸ ਨੂੰ ਯਾਦ ਕਰ ਰਹੇ ਹਾਂ, ਉੱਥੇ ਅਸੀਂ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਦੇ ਸਾਹਮਣੇ ਵੀ ਆਪਣਾ ਸਿਰ ਝੁਕਾਉਂਦੇ ਹਾਂ, ਔਰ ਜਿਹੜੇ ਵੈਟਰਨ ਨੇ, ਯੋਧੇ ਨੇ, ਉਹਨਾਂ ਨੂੰ ਵੀ ਸਲਾਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੈਟਰਨ ਡੇਜ਼ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।